ਗੱਡੀ ਵਿੱਚ ਰੱਖ ਦਿੱਤਾ ਜੀ ਬਾਬੇ ਨੇ ਕਹਿੰਦੇ ਮੈਂ ਨਹੀਂ ਬਹਿਣਾ ਜੀ ਹੈਗੀ ਕੋਈ ਫਾਇਦਾ ਨੁਕਸਾਨ ਕੋਈ ਨਹੀਂ ਨਾ 250 ਦੀ ਮਿੱਟੀ ਟਰਾਲੀ 2.5 ਜਿਹਨੇ ਮਰਜੀ ਕੁੱਡੇ ਬਣਾ ਲਓ ਇਹ ਵੀ ਆਪਣਾ ਛੋਟਾ ਜਿਹਾ ਸੁਪਨਾ ਖੜਾ ਜੇ ਛੋਟਾ ਹੋ ਜਾਵੇ ਲੋ ਜੀ ਲੱਗੇ ਨੇ ਸਾਰਿਆਂ ਨੂੰ ਪਹਿਲੇ ਨਾ ਮੈਂ ਕਿਹਾ ਬੱਚਿਆਂ ਨੂੰ ਤੇ ਵਾਈਟ ਗੁਲਟੇਰ ਨੂੰ ਵੱਡੇ ਨੂੰ ਡਿਵਰਮ ਕਰੀਏ ਠੀਕ ਹੈ ਬੱਚਾ ਇਹਦਾ ਠੀਕ ਨਹੀਂ ਸੀ ਨਾ ਕੱਲ ਅੱਲਾ ਕਰੇ ਸ਼ੁਕਰ ਆ ਕਿ ਖਾਂਦਾ ਪੀਂਦਾ ਐਨ ਬਿਲਕੁਲ ਜ਼ਬਰਦਸਤ ਰਾਤੀ ਪਰ ਲੈ ਕਿ ਉਹਨੇ ਆਪਣਾ ਉਹ ਨਹੀਂ ਕੀਤਾ ਯਾਰ ਗੰਦ ਨੂੰ ਮੂੰਹ ਜਿਹਾ ਮਾਰਦਾ ਆ ਮੈਂ ਕਿਹਾ ਡਿਵਰਮਿੰਗ ਕਰੀਏ ਕਿਉਂਕਿ ਡਿਵਰਮਿੰਗ ਬੱਚੇ ਨਾ ਹੁੰਦਾ ਫਿਰ ਵੀ ਇਹਨਾਂ ਦੇ ਪੇਟ ਖਰਾਬ ਹੋ ਜਾਂਦੇ ਆ ਹਾਲਾਂਕਿ ਡਿਵਰਮਿੰਗ ਕੀਤੀ ਵੀ ਸੀਗੀ ਮਗਰ ਇੱਕ ਦਫਾ ਹੁਣ ਫਿਰ ਰਿਪੀਟ ਕਰਨ ਲੱਗੇ ਆ ਜੀ ਵੱਡੇ ਗੁਲਟੇਰ ਨੂੰ ਤੇ ਬੱਚਿਆਂ ਨੂੰ ਇਹਨਾਂ ਨੂੰ ਵਰਮੌਕਸ ਦੇਣ ਲੱਗੇ ਆ ਸ਼ੁਰੂ ਹੋ ਗਿਆ ਦੋਵੇਂ ਨੂੰ ਬੋਲਣਾ ਬਿੱਲੋ ਗਈ ਬਾਹਰ ਬਿੱਲੋ ਨੂੰ ਭੌਂਕਣਾ ਸ਼ੁਰੂ ਹੋ ਗਿਆ ਕਦਮ ਠੀਕ ਹੈ ਨਾ ਕਿ ਕੱਲ ਨਾਲੋਂ ਮਾਸ਼ਾਅੱਲਾ ਨਾ ਕਤੂਰਾ ਨਿੱਕਾ ਰਾਤੀ ਖਾਦਾ ਹੀ ਮੌਜ ਲੈ ਖੁਸ਼ ਹੋ ਕੇ ਦੋਵਾਂ ਭਾਈ ਮੈਂ ਪਰਾਤ ਭਰ ਕੇ ਪਾਏ ਇਹਨਾਂ ਦੋਵਾਂ ਨੇ ਖੁਸ਼ ਹੋ ਕੇ ਖਾਦਾ ਦੋਵਾਂ ਨੇ ਖਾ ਗਿਆ ਨਾ ਖੁਸ਼ ਹੋ ਕੇ ਜ਼ਬਰਦਸਤ ਹੋ ਗਿਆ ਲੋ ਜੀ ਪਹਿਲੀ ਵਾਰੀ ਆਂਦੀ ਹੈ ਤਕਰੀਬਨ ਇਹਨੂੰ ਦਾਂਗੇ ਅਸੀਂ 5 ਕੈਮਲ ਨਾ ਮੂੰਹ ਘੁੱਟ ਗਿਆ ਹਨਾ ਉਹ ਲੈਨੇ ਆ ਦਵਾਈ ਯਾਰੀ ਭਾਵੇਂ ਨਿਆਣੇ ਆਪਣੇ ਆ ਜਾਂ ਇਹ ਆ ਸਮਝ ਬੜੀ ਲੱਗਦੀ ਇਹਨਾਂ ਨੂੰ 5 ਕੈਮਲ ਦੇ ਬਾਅਦ ਠੀਕ ਹੋ ਗਿਆ ਮੱਝਾਂ ਦੇ ਪਟਾਲੀ ਦੇ ਆ ਤੇ ਇਹ ਕੀ ਇੱਟਾਂ ਇਹ ਚੱਕ ਲਈਆਂ ਕੱਲ ਅਸੀਂ ਉਹ ਵੀ ਤੁਹਾਨੂੰ ਅੱਗੇ ਦਿਖਾਣਾ ਇੱਟਾਂ ਕਿੱਧਰ ਗਈਆਂ ਸੀਗਾ ਇਹ ਦੰਦ ਕਿਦਾਂ ਦੇ ਇਹਦੇ ਸਾਹਮਣੇ ਵੀ ਦੰਦ ਇੰਝ ਲੱਗਦਾ ਜਿਵੇਂ ਰਾਸ਼ਕੀਆਂ ਹੋ ਜਾਂਦੀਆਂ ਆ ਠੀਕ ਹੈਗੀ ਆ ਸਹੀ ਗੱਲ ਚਲੋ ਜੀ 5 ml ਇਹਨੂੰ ਹੋ ਗਿਆ 5 ml ਇਹਨੂੰ ਸਵੇਰੇ ਸਵੇਰੇ ਜਨਾਬ ਵਾਲੀ ਡਿਵਰਮਿੰਗ ਦੋਵਾਂ ਦੀ ਡਨ ਹੋ ਗਈ ਜੀ ਪੂਰਾ ਹੁਣ ਤਾਂ ਪੂਰਾ ਫਿੱਟ ਆ ਭਾਈ ਡਿਵਰਮਿੰਗ ਕੀਤੀ ਹੈ ਤੇ ਉਹ ਮੁਰਗੇ ਨੂੰ ਭੌਂਕਦਾ ਪਿਆ ਕਾਸਾ ਮਨ ਚੱਲਾ ਜਾਨ ਦੀ ਬਾਜ਼ੀ ਖੇਲਣਾ ਜਦੀ ਹਾਲਤ ਚ ਸ਼ਹੀਦ ਗਿਣੇ ਜਾਂਦੇ ਕਿਧਰ ਕਿ ਫੜ ਲਾ ਇੱਥੇ ਹੀ ਫੜ ਲਾ ਕਹਿੰਦੇ ਇੱਥੇ ਹੀ ਫੜ ਲਾ ਇਹਨੂੰ ਜ਼ਰਾ ਉਹ ਕਿ ਸ਼ੀਸ਼ੀ ਨਾਲ ਲਗਾ ਦਿਆ ਤੇ ਅੰਦਰ ਇਹਨੂੰ ਮੂੰਹ ਘੁੱਟ ਕੇ ਰੱਖਣਾ ਰੋੜ ਹੀ ਨਹੀਂ ਦਿੰਦਾ ਲੈ ਗਿਆ ਜੀ ਖਾ ਗਿਆ ਇਹ 2 ਦਿਨ ਨਾ ਪਿਛਲੇ ਵੀ ਢਿੱਲਾ ਹੋਇਆ ਰਿਹਾ ਵੇਖੋ ਨਾ ਫਿਰ ਲਿੱਥਾ ਹੋ ਗਿਆ ਤੁਹਾਡਾ ਆਹੋ ਬੜੀਆਂ ਸੋਹਣੀਆਂ ਕਿ ਨਾ ਪਸਲੀਆਂ ਲਕੋ ਗਿਆ ਸੀ 2 ਦਿਨ ਇਹਨੇ ਖਾਦਾ ਹੀ ਨਹੀਂ ਚੱਜ ਨਾਲ ਨਾ ਹੁਣ ਅੱਲਾ ਦਾ ਸ਼ੁਕਰ ਹੈ ਠੀਕ ਹੋਇਆ ਤਾਂ ਮੈਂ ਕਹਿੰਦਾ ਵੀ ਡਿਵਰਮ ਕਰੀ ਤੁਸੀਂ ਪਿਛਲੇ ਵਲੌਗ 'ਚ ਵੇਖਿਆ ਨਾ ਮੋਸ਼ਨ ਵੀ ਕਰ ਰਿਹਾ ਸੀਗਾ ਅੱਗੇ ਬੜਾ ਸੋਹਣਾ ਗੋਲ ਮਟੋਲ ਹੋ ਗਿਆ ਸੀਗਾ ਤੇ ਹੁਣ ਫਿਰ ਇਹਦੇ ਨਾ ਪਸਲੀਆਂ ਜ਼ਾਹਰ ਹੋਣ ਲੱਗ ਪਈਆਂ ਇਹਦੀਆਂ ਵੀ ਥੋੜਾ ਜਿਹਾ ਵਰਮੌਕਸ ਲਾ ਕੇ ਪਾਣੀ ਦੇ ਵਿੱਚ ਸਿਰਿੰਜ ਇੱਕ ਪਾਤੀ ਮੈਂ ਤੇ ਤਰ੍ਹਾਂ ਦੀ ਵੀ ਡੋਰਮਿੰਗ ਹੋ ਜਾਣੀ ਇਹ ਮਾਦੀ ਹੈ ਨਾ ਇਹ ਮਾਦੀ ਹੈ ਨਾਰਾ ਸਾਰੇ ਇਹ ਨਾਰਿਆ ਪਰਲੀ ਮਾਦੀ ਉਤੋਂ ਇਹ ਵੀ ਲਾਲ ਲੱਗ ਰਿਹਾ ਇਹ ਨਾਰਿਆ ਜਿਹੜਾ ਬੋਲਦਾ ਹੁੰਦਾ ਆ 10 ml ਪਾਇਆ ਜੀ ਵਰਮੌਕਸ ਵਾਲਾ ਉਹ ਮਿਕਸ ਹੈਗਾ ਉਹ ਸਿਰਿੰਜ ਭਰ ਕੇ ਰੂਟਰ ਨਹੀਂ ਪਾ ਦੇਣੀ ਇਹਨਾਂ ਨੇ ਪੀ ਲੈਣਾ ਇਹਨਾਂ ਦੇ ਪੇਟ ਪੂਟ ਕਰੀ ਸਾਫ਼ ਹੋ ਜਾਣਗੇ ਨਾ ਫਿਰ ਇਹ ਵੀ ਜਿਹੜਾ ਦਾਣਾ ਦੋਣਾ ਖਾਣਗੇ ਨਾ ਲੱਗੇਗਾ ਕੱਲ ਸਾਰੇ ਮੁਰਗਿਆਂ ਦੀ ਡਿਵਰਮਿੰਗ ਕਰ ਦੇਣੀ ਕਿਉਂਕਿ ਸਵੇਰ ਤੋਂ ਛੱਡੇ ਹੋਏ ਆ ਨਾ ਪਾਣੀ ਛਾਣੀ ਪੀ ਲਿਆ ਕੱਲ ਨੂੰ ਪਿਆਏ ਤੇ ਰੱਖ ਕੇ ਨਾ ਮੁਰਗਿਆਂ ਦੀ ਵੀ ਡਿਵਰਮਿੰਗ ਕਰ ਦੇਣੀ ਹੈ ਤਿੱਤਰੀ ਵੀ ਲੱਗਦੀ ਤਿੱਤਰੀ ਵੀ ਕੋਲੀ ਉਲਟੀ ਸੀਗੀ ਉਹ ਅੰਦਰ ਹੀ ਸਿੱਧੀ ਕਰਕੇ ਪਾਤਾ ਤਿੱਤਰੀ ਵੀ ਪੀ ਗਈ ਹੈ ਉਹਨਾਂ ਨੂੰ ਆਵਾਜ਼ਾਂ ਮਾਰਦਾ ਮਾਮਾ ਉਹਦੇ ਨਾਲ ਲੜਦਾ ਸੀ ਕਹਿੰਦਾ ਇਹ ਵੀਰੋ ਜਿਹੜੀਆਂ ਇੱਟਾਂ ਆਈਆਂ ਨੇ ਠੀਕ ਹੈ ਰਾਤੀ ਸੱਟ ਕੇ ਗਏ ਸੀ ਸਾਰੀਆਂ ਇੱਥੇ ਹੁਣ ਖੁੱਡਾ ਬਣਾਉਣ ਲੱਗੇ ਆ ਤੇ ਇੱਥੇ ਛਾਂ ਰਿਹਾ ਕਰੇਗੀ ਦਰਖਤ ਦੀ ਵੀ ਆ ਵੇਖੋ ਆਸਤਾ ਮਾਸ਼ਾਅੱਲਾ ਦਰਖਤ ਹੁੰਦਾ ਜਾਂਦਾ ਆ ਉਹ ਛਾਂ ਰਹੇਗੀ ਤੇ ਇੱਥੇ ਫਿਰ ਇਹਨਾਂ ਨੂੰ ਗਰਮੀ ਨਹੀਂ ਲੱਗੇਗੀ ਨਾ ਕਿਉਂਕਿ ਗਰਮੀਆਂ ਤੁਹਾਨੂੰ ਪਤਾ ਆਪਣੇ 8-9 ਮਹੀਨੇ ਤੇ ਗਰਮੀ ਪੈਂਦੀ ਇੱਥੇ ਇਸ ਕਰਕੇ ਹਾਂਜੀ ਅਸਲਾਮ ਅਲੈਕਮ ਕੀ ਹਾਲ ਸਾਰੇ ਵੀਰਾਂ ਦਾ ਠੀਕ ਠਾਕ ਹੋ ਜਨਾਬ ਤੇ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਸ਼ੌਕ ਵਲੌਗਸ ਦੇ ਵਿੱਚ ਅੱਜ ਪਹਿਲਾ ਰਮਜ਼ਾਨ ਜਨਾਬ ਅਸੀਂ ਰਾਤੀ ਤਾਂ ਛੱਡ ਗਏ ਸੀਗੇ ਅਸੀਂ ਕੱਲ ਸਵੇਰ ਜਿਹੜਾ ਨਾ ਦਿਨ ਟਾਈਮ ਕੰਮ ਕਰਾਂਗੇ ਤੇ ਕਿਉਂਕਿ 1-2 ਦਿਨ ਲੱਗ ਜਾਣੇ ਇਹ ਵੀ ਕੰਪਲੀਟ ਹੁੰਦਿਆਂ ਨੂੰ ਗਾਰੇ ਦੇ ਵਿੱਚ ਮਿੱਟੀ ਦੇ ਵਿੱਚ ਅਸੀਂ ਗਾਰਾ ਬਣਾਇਆ ਸੀ ਮਿੱਟੀ ਦਾ ਪਾਣੀ ਪਾ ਕੇ ਗਏ ਸੀਗੇ ਉਹ ਗਾਂ ਬੰਨੀ ਸੀ ਤਾਂ ਗਾਂ ਆ ਕੇ ਜਦੋਂ ਦੇਖਿਆ ਤੇ ਸਕੂਨ ਨਾਲ ਵਿੱਚ ਵੜ ਕੇ ਬੈਠੀ ਉਹਨੇ ਸਾਡੇ ਸਾਰਾ ਗਾਰਾ ਹੀ ਤਬਾਹ ਕਰ ਦਿੱਤਾ ਅਸੀਂ ਹੁਣ ਦੁਬਾਰਾ ਲੱਗੇ ਨੂੰ ਸੈੱਟ ਕਰਨ ਤੇ ਮੈਂ ਕਿਹਾ ਆਸਤਾ ਚਲੋ ਜਿੰਨਾ ਹੋਇਆ 2-3 ਘੰਟੇ ਡੇਲੀ ਕਰਕੇ ਨਾ ਆਸਤਾ ਕੇਜ ਬਣਾਉਣੇ ਸ਼ੁਰੂ ਕਰੀਏ ਤੇ ਅੱਲਾ ਖੈਰ ਕਰੇ ਇਹਦੇ ਨਾਲ ਇਹ ਆ ਕਿ ਆਪਣਾ ਨਾ ਰੌਣਕ ਲੱਗ ਜਾਣੀ ਹੈ ਜਦੋਂ ਕੇਜ ਬਣ ਜਾਣੇ ਨਾ ਫਿਰ ਜਾਨਵਰ ਪਰਿੰਦੇ ਸੰਭਾਲਣੇ ਬੜੇ ਆਸਾਨ ਹੋ ਜਾਣੇ ਜਿਸ ਤਰ੍ਹਾਂ ਮੁਰਗੇ ਇੱਧਰ ਤਾੜੇ ਆ ਨਾ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਦਾਣਾ ਪਾਣੀ ਵੀ ਹੋ ਜਾਂਦਾ ਵਾ ਇਕੱਲੇ ਨੂੰ ਛੱਡ ਵੀ ਲਈਦਾ ਪ੍ਰੋਬਲਮ ਨਹੀਂ ਹੁੰਦੀ ਔਰ ਮੇਨ ਗੱਲ ਇਹ ਆ ਕਿ ਫਿਰ ਲੜਨ ਦੀ ਟੈਨਸ਼ਨ ਨਹੀਂ ਹੈਗੀ ਇਹਨਾਂ ਦੀ ਤੇ ਵੇਖੋ ਵੀਡੀਓ ਨਾਲ ਤੱਕ ਇੰਜੋਏ ਕਰੋ ਸੋਹਣੀ ਜਿਹਾ ਕਮੈਂਟ ਕਰੋ ਲਾਈਕ ਲਓ ਜੀ ਪਹਿਲਾ ਹੀ ਰੋਜ਼ਾ ਤੇ ਪਹਿਲਾ ਹੀ ਕੰਮ ਸ਼ੁਰੂ ਹੋ ਗਿਆ ਅੱਲਾ ਦੇ ਕੰਮ ਨਾਲ ਮਿਸਤਰੀ ਲੱਗੇ ਆ ਜੀ ਇਤਵਾਰ ਦਾ ਦਿਨ ਆ ਮੁੱਛਾਂ ਤਾ ਦੇ
ਧਾ ਦੇ ਕੇ ਲੱਗੇ ਆ ਮਿਸਤਰੀ ਨੂੰ ਘਬਰਾ ਪੈਣ ਲੱਗ ਪਿਆ। ਠੀਕ ਹੈ ਜੀ, ਮਜ਼ਦੂਰ ਠੀਕ ਵੈਸੇ ਮਜ਼ਦੂਰ ਹੱਸ ਰਹੇ ਆ। ਮਿਸਤਰੀ ਨੀਵਾਂ ਲੱਗ ਕਰਕੇ ਭਾਈ ਲਗਾ ਦੇਣਾ, ਜਦੋਂ ਬੈਟਰੀ ਲੋ ਸੀ ਬਣਾ ਨਹੀਂ ਸਕੇ ਅਸੀਂ। ਠੀਕ ਹੈ ਜੀ, ਮੈਂ ਕਿਹਾ ਵਲੌਗ ਨਹੀਂ ਬਣਾ ਸਕੇ ਨਹੀਂ ਇੱਦਾਂ ਭਾਈ। ਇੱਧਰ ਦੇਖੋ ਸਾਡੇ ਭਾਂਡੇ ਸਾਡੇ ਚੈੱਕ ਕਰੋ, ਬਾਕੀ ਛੱਡੋ। ਸਾਡੇ ਕੋਲ ਇੱਕ ਦਸਲਾ ਬਾਲਟੀ ਚ ਗਾਰਾ ਪਾ ਲਿਆ। ਮਿਸਤਰੀ ਨੇ ਕਿਹਾ ਗਾਰੇ ਦੀ ਟੈਨਸ਼ਨ ਨਾ ਲੈ, ਇਹ ਰਾਤ ਦੀ ਸੀ ਤੇ ਪੜਾਈ ਹੋਈ ਹੈ ਭਾਈ, ਕਿ ਟੈਨਸ਼ਨ ਨਾ ਲੈ ਤੂੰ ਭਾਈ, ਆਪਣਾ ਕੰਮ ਨਿਬੇੜਨੇ ਵਾਲਾ ਬਣ ਜਰਾ। ਮਜ਼ਦੂਰਾਂ ਨਾਲ ਤੂੰ ਤਾਂ ਮਾੜਾ ਨਹੀਂ ਪੈਣ ਲੱਗਾ। ਦੱਸ ਇਹ ਹੁਣ ਕਾਸਮ ਟਾਇਰ ਰੱਖ ਕੇ ਕੀ ਹਿਸਾਬ ਲਾ ਰਹੇ ਆ ਇਹਨਾਂ ਨੂੰ? ਹਿਸਾਬ ਲਾ ਰਿਹਾ, ਤੁਸੀਂ ਵੀ ਲਾ ਦੋ। ਕੀ ਫਰਕ ਪੈ ਗਿਆ? ਕੀ ਹੈ ਗਲਤੀ ਹੋ ਗਈ? ਬਾਹਰਲੇ ਪਾਸੇ ਰਖਾਈ ਸੀ। ਚਲੋ ਜੀ, ਮੈਂ ਤਾਂ ਕੀ ਕਿਹਾ ਸੀ, ਇਹਨੇ ਮੁੜ ਕੇ ਕਹਿਣਾ ਗਾਰੇ ਦਾ ਕਸੂਰ ਆ। ਸਹੀ ਹੈ ਨਾ। ਲੋ ਜੀ, ਲੱਗਦਾ ਕੰਮ ਕੋਈ ਗਲਤ ਹੋ ਗਿਆ ਮਿਸਤਰੀ ਕੋਲ। ਹੁਣ ਇਹਨੇ ਕਹਿਣਾ ਤੁਹਾਡਾ ਕਸੂਰ ਆ, ਮੈਂ ਨਹੀਂ ਕੀਤੀ। ਹਾਲਾਂਕਿ ਕਹਿੰਦਾ ਆਪ ਹੀ ਕੀਤੀ, ਨਿਸ਼ਾਨ ਵੀ ਇਹਨੇ ਲਾਏ। ਸਾਡੇ ਕੋਲ TR ਤੇ ਛੱਤ ਪਹਿਲੇ ਪਈ ਸੀ ਨਾ, ਜਿਹੜਾ ਘਰੋਂ ਖੁੱਡਾ ਢਾਇਆ ਸੀਗਾ, ਅਸੀਂ ਉਹਦੀ ਛੱਤ ਇਸਤੇਮਾਲ ਕਰ ਰਹੇ ਸੀ। ਹੁਣ ਰੌਲਾ ਪੈ ਜਾਣਾ, ਮੈਂ ਰੌਲਾ ਸੁਣ ਲਵਾਂ ਕੀ ਬਣਨੀ ਗੱਲ। ਲੋ ਜੀ, ਅੱਬੂ ਚਲ ਗਿਆ ਘਰ। ਅੱਗੇ ਤੇ ਬੈਠੇ ਦੀ ਆਪਣੇ ਜ਼ਰੇ ਨਿਗਰਾਨੀ ਕੰਮ ਕਰਾ ਰਹੇ ਸੀ ਭਾਈ ਸਾਹਿਬ। ਤੇ ਹੁਣ ਇਹਨਾਂ ਨੇ ਕੀ ਹੋਇਆ ਕਿ ਉਹ ਭਾਈ ਟੈਲ ਇੱਥੇ ਆਉਂਦੀ ਸੀ। ਇੱਥੇ ਹੁਣ ਠੀਕ ਨਹੀਂ ਗਈ। ਹਾਂ ਹੁਣ ਤਾਂ ਚੜਾ ਜਾਣਾ। ਸ਼ੁਕਰ ਕਰੋ ਗਾਰੇ ਦਾ ਬਣਾਇਆ, ਸੀਮਟ ਦੀਆਂ 4 ਤਕਾਰੀਆਂ ਜਾਇਆ ਇਹਨੇ 1300-1400 ਦੀ ਬੋਰੀ ਜਾਣੀ ਸੀਗੀ। ਅੱਛਾ ਜੀ, ਬਹੁਤਾ ਗਾਂ ਨੂੰ ਵਧਾ ਲਿਆ ਹੈ ਨਾ? ਠੀਕ ਹੈ, ਓਕੇ ਹੋ ਗਿਆ, ਮੈਂ ਸਮਝ ਲੱਗ ਗਈ ਆ। ਥੋੜਾ ਪਿੱਛੇ ਰਹਿਣਾ ਚਾਹੀਦਾ ਸੀਗੇ। ਹੋ ਗਿਆ ਪਿੱਛੇ। ਚਲੋ ਪੱਟ ਕੇ ਗਾਰੇ ਦਾ ਹੀ ਫਾਇਦਾ, ਨੁਕਸਾਨ ਕੋਈ ਨਹੀਂ ਨਾ। 250 ਦੀ ਮਿੱਟੀ ਟਰਾਲੀ 2.5 ਜਿੰਨੇ ਮਰਜੀ ਕੁੱਡੇ ਬਣਾ ਲਓ, ਇਹ ਵੀ ਠੀਕ ਹੈ, ਗੱਲ ਸਹੀ ਹੈ ਜੀ। ਇਹ ਦਨਾਨ ਕਹਿੰਦਾ ਕਸੂਰ ਸੀ, ਸਹੀ ਦੱਸੀ ਇਮਾਨਦਾਰੀ ਕਾਸਮ ਦਾ। ਅੱਛਾ, ਇਹਨੇ ਗਾਰਾ ਨੇ ਸਹੀ ਦਿੱਤਾ। ਇਹਨੇ ਇੱਟ ਰਖਾ ਕੇ ਚਕਾ ਕੇ ਬਾਹਰਲੇ ਪਾਸੇ ਰਖਾ ਦਿੱਤੀ। ਕਹਿੰਦਾ ਮੈਂ ਕਿਹਾ ਟੈਲਾਂ ਪਾਉਣੀਆਂ 4, ਟੈਲਾਂ ਪਾਉਣੀਆਂ 3। ਇਹ ਹੋ ਗਿਆ ਕੰਮ। ਪਹਿਲੇ ਭਾਈ ਕਰਾਈ, ਪਹਿਲੇ ਕੋਈ ਲੇਲਾ ਲੂਲਾ ਲਾਲ ਕਰੋ ਇੱਥੇ। ਠੀਕ ਹੈ, ਤੇ ਫੇਰ ਇਹਨੂੰ ਮਗਲਿਆ ਕੰਮ ਸ਼ੁਰੂ ਕਰਾਂ। ਇਹ ਨੀਅਰ ਸਦਕਾ ਕਰੀਏ। ਇਹ ਬਹੁਤ ਕਿਤੇ 4 ਕਨਾਲ ਦਾ ਮਕਾਨ ਬਣਾਉਣ ਲੱਗੇ। ਨਹੀਂ 1500 ਦੇ ਗੁੱਡੇ ਬਣਾਉਣੇ, 21000 ਦਾ ਲੇਲਾ ਕਰ ਲਈਏ। ਮਿਸਤਰੀ ਨੇ 2 ਵਾਰ ਲਾਇਆ, ਉਹਨੂੰ ਘਬਰਾ ਪੈਣ ਲੱਗ ਪਿਆ। ਕਹਿੰਦਾ ਜਗ੍ਹਾ ਪੱਕੀ। ਇਹ ਤਰੀਕਾ ਸ਼ੁਕਰ ਜਗ੍ਹਾ ਤਵੀਤ ਹੋਏ, ਕਿਤੇ ਤੇ ਗੁੱਡੇ ਨਹੀਂ ਬਣ ਸਕਦੇ। ਲਓ ਜੀ, ਅੱਲਾ ਕਰੇ ਲੱਗੇ ਹੈਗੇ, ਹੌਲੀ ਹੌਲੀ ਕਰਕੇ ਇਨਸ਼ਾਅੱਲਾ ਕੰਪਲੀਟ ਵੀ ਕਰ ਵੀ ਲਵਾਂਗੇ। ਬੜਾ ਤੁਹਾਨੂੰ ਪਤਾ ਵੀ ਆਪ ਸ਼ੁਕਰ ਮੇਲਾ ਵੀ ਨਾਲ ਕੰਮ ਤੇ ਹੁੰਦਾ ਹੀ ਆ, ਪਰ ਆਹ ਵਾਲਾ ਕੰਮ ਖਰਾਬ ਹੋ ਗਿਆ। ਚੰਗੀ ਭਲੀ ਕੰਧ 8 ਦੀ ਪਈ ਸੀਗੀ ਤੇ ਉਹ ਬੇੜਾ ਹੀ ਗਰਕ ਹੋ ਗਿਆ ਉਹਨਾਂ ਤੇ। ਮੈਂ ਹੁਣ ਆਇਆ ਘਰੋਂ ਤੇ ਕਾਸਮ ਪੱਠੇ ਦੀ ਪਾਣੀ ਚੱਕੀ ਲਿਆ ਰਿਹਾ। 4:11 ਹੋ ਗਏ। ਪਰੇਸ਼ਾਨ ਨਹੀਂ ਹੋਇਆ, ਸਿਰਫ 2 ਘੰਟੇ ਰਹਿੰਦੇ, 2.25 ਘੰਟੇ। ਮੈਂ ਅੱਗੇ ਉਹਨੂੰ ਕਹਿਣ ਆ, ਮੈਂ ਕਿਹਾ ਹੋ ਜਾਣਾ ਬਾਹਰ ਕਢਾ ਦੀ ਹੈ, ਥੋੜਾ ਹੀ ਟਾਈਮ। ਹਾਂ ਜ਼ਬਰਦਸਤ। ਨਾ ਆਂਦੇ ਆਰਾਮ ਨਾਲ ਬੜੇ ਸੋਹਣੇ ਲਾਈਨ ਚ ਤੁਰੇ ਆ ਰਹੇ ਸੀ। ਸੀਨ ਵੇਖਣ ਵਾਲਾ ਸੀਗਾ। ਮੈਂ ਕਿਹਾ ਅਸੀਂ ਸੀਨ ਵੇਖ ਰਹੇ ਤੇ ਮੇਰੇ ਭਰਾ ਵੀ ਸੀਨ ਵੇਖਣ ਜਰਾ। ਐਡੇ ਸੋਹਣੇ ਲੱਗ ਰਹੇ ਸੀ, ਯਕੀਨ ਕਰੋ ਡਿਸਪਲਿਨ ਦੇ ਵਿੱਚ ਆ ਰਹੇ ਸੀ, ਤਿੰਨੇ ਅੱਗੇ ਪਿੱਛੇ ਜਿਵੇਂ ਲਾਈਨ ਬਣਾ ਕੇ ਏਦਾਂ। ਉਹਨੇ ਕਿਹਾ ਵੇਖ ਲਓ ਤੁਸੀਂ ਸੀਨ ਵੇਖ ਲਓ, ਏਦਾਂ ਲਾਈਨ ਸਿਰ ਆ ਰਹੇ ਸੀ। ਇਹ ਨਾ ਕਿੱਥੇ ਜੀ ਹੁਣ ਕਾਸਮ ਦੇ ਕੋਲ ਹੋਣਗੇ, ਦੇਖੀ ਇਹ ਆ ਕੇ ਕਾਸਮ ਦੇ ਹੱਥ ਦੀਆਂ ਬੜੇ ਮਾਸ਼ਾਅੱਲਾ ਸੋਹਣੀਆਂ ਲੱਗਦੀਆਂ। ਮੈਂ ਕਹਿੰਦਾ ਹਰ ਸ਼ਹਿਰ ਸੀ ਖੂਬਸੂਰਤੀ ਇੱਕ ਪਾਸੇ ਤੇ ਵੀਰ ਬਤਖਾਂ ਦੀ ਮਾਸ਼ਾਅੱਲਾ ਇੱਕ ਪਾਸੇ। ਤੇ ਇਹ ਜਿਹੜੀ ਬਤਖ ਆ ਨਾ ਨਵੀਂ ਆਈ ਹੈ, ਇਹਨੇ ਪੁਰਾਣੀਆਂ ਦੋਵਾਂ ਬਤਖਾਂ ਦਾ ਬਣ ਗਿਆ ਜੋੜਾ, ਪੱਕਾ ਹੋ ਗਿਆ ਤਿੰਨੇ ਨਾ। ਉਹ 3 ਲਹਿਦਾ ਹੋ ਗਿਆ, 3 ਲਹਿਦਾ ਹੋ ਗਿਆ। ਪਹਿਲੇ ਅਸੀਂ ਕਿ ਸ਼ਾਇਦ ਸਾਨੂੰ ਇਤਫਾਕ ਲੱਗਦਾ, ਮਗਰ ਹੁਣ ਉਹ ਬਾਹਰ ਫਿਰਦੇ ਪਿਆ ਵੇਲੇ, ਤਿੰਨੇ ਸਾਡੇ ਕੋਲ ਆ ਗਏ। ਇੱਕ ਆ ਆਪਣਾ ਫੌਜੀ ਆ ਗਿਆ ਮੇਨ ਜਿਹੜਾ ਵੱਡਾ, ਪਕ। ਇਹ ਵੀ ਮੇਰੇ ਖਿਆਲ ਆਂਡੇ ਦਿੰਦੀ, ਉਹ ਬੋਲਣ ਲੱਗ ਪਈ, ਉਹ ਓਲੇ ਹੋਏ ਤੇ ਬੋਲਣ ਲੱਗ ਪਈ। ਜਰਮਨ ਸ਼ਾਫਟ ਮੇਲ ਸੀ ਲਾਇਆ ਤੇ ਭਾਈ ਹੋਣੀ ਲੈਣ ਆਏ। ਕਿੱਥੋਂ ਆਏ ਲਾਲਾ ਲੈਣ? ਕੋਟਲਾ ਸਟਾਫ ਤੋਂ। ਨਹੀਂ ਕੋਟਲਾ ਸਟਾਫ ਨਹੀਂ, ਮੇਨ ਦੱਸੀ ਦੀ ਨਾ ਸ਼ਗਾ ਜਿਹੜੀ ਆਪਣਾ ਸ਼ਾਹਕੋਟ ਤੋਂ ਆਏ ਨੇ। ਕੋਟਲਾ ਪਿੰਡ ਆ। ਹਾਂਜੀ, ਕੋਟਲੇ ਪਿੰਡ ਤੋਂ ਆਏ ਇਹ ਭਾਈ ਹੋਣਾ ਜਨਾਬ ਵਾਲੀ। ਮੇਰੇ ਬੜਾ ਜਿਨ੍ਹਾਂ ਨੇ ਤੰਗ ਕੀਤਾ, ਇਹਨਾਂ ਕਹੀ ਕੁੱਤਾ ਲਿਜਾਣਾ ਹੀ। ਤੁਹਾਡੇ ਮੁਕੱਦਰਾਂ ਸੀਗਾ, ਇਹ ਰਾਤਾ ਸੇਲ ਹੋਇਆ ਸੀਗਾ। ਬੰਦੇ ਨੇ ਅੱਜ ਲੈਣ ਆਉਣਾ, ਸਾਡੇ ਕੋਲ ਗੁਲਟੇਰ ਕਤੂਰੀ ਵੀ ਲੈ ਕੇ ਗਿਆ ਸੀ। ਉਹਨੇ ਕਿਹਾ ਜੀ ਮੇਰਾ ਦਿਲ ਦਾ ਮਸਲਾ ਹੈ ਤੇ ਮੇਰੀ ਤਬੀਅਤ ਨਹੀਂ ਠੀਕ ਆ। ਉਹਨੇ ਮੁੰਡੇ ਨੇ ਪੋਤਰੇ ਨੇ ਗੱਲ ਕੀਤੀ ਕਿ ਅਸੀਂ ਹਾਈਸਾਂ ਲੈ ਕੇ ਹਸਪਤਾਲ ਗਏ ਹੋਏ, ਨਹੀਂ ਤਾਂ ਸਵੇਰੇ 10 ਵਜੇ ਉਹਨੇ ਲੈਣ ਆਉਣਾ ਸੀ ਕਤੂਰੀ। ਉਹਦੇ ਨਾਲ ਕੋਈ ਕਾਸਮ ਕੋਲ ਲੈ ਕੇ ਗਿਆ ਸੀ, ਯਾਦ ਹੋਣਾ ਉਦੋਂ ਖੁੱਲਿਆਂ ਵਾਲੇ ਗਏ ਸੀਗੇ, ਉਹ ਬੰਦਾ ਲੈ ਕੇ ਗਿਆ ਸੀਗਾ। ਲਓ ਜੀ, ਇਹਨਾਂ ਕੋਲ ਪੈਸੇ ਪੂਰੇ ਕਰਨ ਲੱਗੇ ਆ ਜੀ। ਲਓ ਕਾਸਮ ਦੀ ਵੀਡੀਓ ਬਣਾਓ, ਮੈਂ ਪੈਸੇ ਪੂਰੇ ਕਰਾਂ ਜੀ। ਰਾਜੀ ਖੁਸ਼ ਜੀ? ਖੁਸ਼ ਜੀ, ਚਲੋ ਸ਼ੁਕਰ ਹੈ, ਖੁਸ਼ ਹੋ ਗਿਆ ਤੁਸੀਂ।
2000 ਘਾਟਿਆਂ ਦੇ ਵਿੱਚ ਇਹਨਾਂ ਤੋਂ ਵੇਖ ਲੋ ਪਹਿਲੇ ਇਹਨਾਂ ਇੰਨੀ ਬਹਿਸ ਕੀਤੀ ਛੱਡ ਗੱਲਾਂ ਦੇ ਯਕੀਨ ਕਰੋ ਇੰਨੀ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਕੀਤੀ ਹੈ ਸਾਨੂੰ ਰੋਜ਼ਾਨਾ ਨੇ ਬੜਾ ਖਪਾਇਆ ਇਹਨਾਂ ਨੇ ਮੈਨੂੰ ਕਹਿੰਦੇ ਅੱਜ ਤੋਂ 40 ਕਿਲੋਮੀਟਰ ਸਫ਼ਰ ਨਹੀਂ ਹੈਗਾ ਮੈਨੂੰ ਕਹਿੰਦੇ ਤੁਸੀਂ ਕੁੱਤਾ ਲੈ ਕੇ ਆਪ ਆ ਜਾਓ ਮੈਂ ਯਾਰ ਤੁਸੀਂ ਆ ਜਾਓ ਕਿੰਨੇ ਅੱਧੇ ਘੰਟੇ ਪਹੁੰਚ ਨਹੀਂ ਗਏ ਤਸੱਲੀ ਕਰ ਲਈ ਨਾ ਸ਼ਾਇਦ ਵੇਖ ਲਈ ਹੁਣ ਆਪਣੀ ਮਾਂ ਦੇ ਰਸੇ ਕੋਈ 2 ਨੰਬਰ ਹੀ ਤੁਹਾਨੂੰ ਇਹੀ ਸ਼ਾਇਦ ਤੁਹਾਨੂੰ ਦਿਖਾਈ ਦੀ ਵੀਡੀਓ ਕਾਲ ਤੇ ਵੀ ਇਹੀ ਸ਼ਾਇਦ ਵਿਖਾਈ ਸੀ ਉਹ ਲਗਾਣਾ ਇਹਨਾਂ ਹਰ ਸ਼ਾਇਦ ਤੁਹਾਡੇ ਸਾਰੇ ਕੇ ਦਿਖਾ ਦਿੱਤੀ ਜਿਹੜਾ ਬੰਦਾ 2 ਨੰਬਰ ਹੀ ਕਰਦਾ ਜੇ ਨਾ ਇੱਕ ਤਾਂ ਵੀਡੀਓ ਕਾਲ ਤੇ ਸ਼ਾਇਦ ਨਹੀਂ ਵਿਖਾਉਂਦਾ ਪਹਿਲੀ ਗੱਲ ਦੂਜੀ ਗੱਲ ਆਪਣਾ ਥਾਂ ਟਿਕਾਣਾ ਨਹੀਂ ਦੱਸਦਾ ਉਹ ਕਹੂਗਾ ਨਹੀਂ ਭਾਈ ਮੈਨੂੰ ਐਡਵਾਂਸ ਕਰਾ ਦਿਓ ਮੈਂ ਫਲਾਣੀ ਦਾ ਮੈਂ ਤੁਹਾਨੂੰ ਕਿਉਂ ਐਡਵਾਂਸ ਦਾ ਕਹਿਣਾ ਸੀ ਦੇਖੋ ਮੈਂ ਨੈਟ ਤੇ ਵੀਡੀਓ ਲਾਈ ਹਜ਼ਾਰਾਂ ਬੰਦੇ ਮੇਰੇ ਨਾਲ ਰਾਬਤਾ ਕਰਦੇ ਠੀਕ ਹੁਣ ਮੈਂ ਜਦੋਂ ਰਾਤ ਦਾ ਮੈਨੂੰ ਬਾਬੇ ਨੇ ਕਿਹਾ ਸੀ ਪੁੱਤਰ 10 ਵਜੇ ਤੱਕ ਟਿਕਣਾ ਮੈਂ ਕਦੀ ਵੀ ਉਹਦੀ ਗੱਲ ਤੇ ਯਕੀਨ ਨਹੀਂ ਕਰਨਾ ਸਾਡੇ ਕੋਲ ਕਤੂਰੀ ਲੈ ਕੇ ਗਿਆ ਉਦੋਂ ਉਹਨੇ ਮੈਨੂੰ ਕਿਹਾ ਮੈਂ ਜੁਮੇ ਤੋਂ ਬਾਅਦ ਆ ਜਾਵਾਂਗਾ ਮੈਂ ਹੈ ਨਹੀਂ ਸੀ ਮੁੰਡੇ ਕੋਲ ਜੁਮੇ ਤੋਂ ਬਾਅਦ ਲੈ ਕੇ ਗਿਆ ਉਹ ਅੱਲਾ ਅਲਮ ਤੰਦਰੁਸਤੀ ਦਾ ਇਹਨਾਂ ਮਸਲਾ ਬਣ ਗਿਆ ਗੱਲ ਇਹਦਾ ਰਿਜ਼ਕ ਉਥੇ ਨਹੀਂ ਲਿਖਿਆ ਇਹਨੇ ਤੁਹਾਡੇ ਕੋਲ ਜਾਣਾ ਤਸੱਲੀ ਕਰ ਲਓ ਜਾਨਵਰ ਵੇਖ ਲਓ ਭਾਈ ਜੋ ਸ਼ਾਇਦ ਤੁਸੀਂ ਵੀਡੀਓ 'ਚ ਵੇਖੀ ਉਹੀ ਸ਼ਾਇਦ ਲਾਈਵ ਆ ਤੇ ਚੜਾ ਕੇ ਲਿੰਕ ਭੇਜਾਂਗੇ ਦੱਸੋ ਸਬਸਕ੍ਰਾਈਬ ਵੀ ਕਰ ਲਾਈਕ ਵੀ ਕਰ ਸ਼ੇਅਰ ਵੀ ਕਰ ਦੋ ਠੀਕ ਹੈ ਜੀ ਇਹ ਜੈਕ ਜਿਹੜਾ ਅਸੀਂ ਕੱਲ ਲੈ ਕੇ ਆਏ ਸੀਗੇ ਜਨਾਬ ਬੜਾ ਖੂਬਸੂਰਤ ਮੇਲ ਆ ਔਰ ਬੜਾ ਫਰੈਂਡਲੀ ਤੇ ਘਰ ਦਾ ਰੱਖਿਆ ਹੋਇਆ ਮੇਲ ਆ ਇਹ ਭਾਈ ਹੁਣੇ ਨਾਲ ਲੈ ਕੇ ਚੱਲੇ ਨੇ ਤੇ ਆ ਦੌਲਤਾਂ ਵੀ ਨਾ ਕੋਲ ਜਨਾਬ ਰਿਸੀਵ ਕਰ ਲਈਆਂ ਨੇ ਲਿਆ ਵੀ ਇਸੇ ਭਾਈ ਨੇ ਹਨਾ ਏਦਾਂ ਹੀ ਨਾ ਇਹਦਾ ਨਾਮ ਆ ਜੈਕ ਇਹਨੂੰ ਨਾਂ ਦੀ ਪੂਰੀ ਪਛਾਣ ਆ ਆਪਣੇ ਹਾਂਜੀ ਸਮਝਦਾਰ ਆ ਜਵੇਦ ਆ ਹਾਂਜੀ ਭਾਈ ਦਾ ਨਾਮ ਜਵੇਦ ਆ ਲੋ ਜਵੇਦ ਸਾਹਿਬ ਅੱਲਾਹ ਪਾਕ ਤੁਹਾਡੇ ਨਾਮ ਸ਼ੌਕ ਸਲਾਮਤ ਰੱਖੇ ਹਰ ਬੰਦਾ ਬੜੇ ਚਾਵਾਂ ਨਾਲ ਬੜੀ ਖੁਸ਼ੀ ਨਾਲ ਸ਼ਾਇਦ ਲੈਂਦਾ ਭਾਈ ਸ਼ੌਕ ਵਾਲੀਆਂ ਚੀਜ਼ਾਂ ਇਹ ਕਿਹੜਾ ਕੋਈ ਮਜਬੂਰੀ ਆ ਪੂਰਾ ਖੜਕਦਾ ਨਾ ਐਕਟਿਵ ਨਾ ਇਹ ਸਿਰਫ ਇੱਕ ਗੱਲ ਇਹਨੂੰ ਡੇਲੀ ਤੁਸੀਂ ਬਾਹਰ ਟੋਰਨਾ ਨਾ ਇਹਨੇ ਸੈੱਟ ਹੋ ਜਾਣਾ ਉਹਨਾਂ ਨੇ ਰੱਖਿਆ ਦੀ ਸ਼ਹਿਰਦਾਰੀ ਚ ਅੰਦਰ ਨਾ ਜ਼ਿਆਦਾ ਬਸ ਬਾਕੀ ਖੇਡ ਦਾ ਕਹਿੰਦਾ ਕੁਝ ਨਹੀਂ ਹੈਗਾ ਤੋਰ ਲੋ ਮੇਰਾ ਨਾਮ ਅਰਸਲਾਨ ਹੈ ਤੋਰੋ ਪਰਨ ਤੁਸੀਂ ਆ ਲੋ ਟੋਰੋ ਚਲੋ ਵੀ ਗੱਡੀ 'ਚ ਬਾਓ ਨਾਇਬ ਜੀ ਨਾ ਮਰਜੀ ਨਾ ਟੋਰੋ ਛੋਰੋ ਭਾਵੇਂ ਰਿਲੈਕਸ ਕਰੋ ਪਹਿਲਾਂ ਫੇਰ ਲਓ ਮਾੜਾ ਜਿਹਾ ਹੱਥੋਂ ਤੇ ਫੇਰ ਲਵੋ ਮਾੜਾ ਜਿਹਾ ਮੈਂ ਤੁਹਾਨੂੰ ਦੱਸਿਆ ਸੀ ਜੇ ਵੀਡੀਓ 'ਚ ਨਹੀਂ ਰਹਿੰਦਾ ਉਂਝਦਾ ਹੀ ਆ ਪੂਰਾ ਐਕਟਿਵ ਆ ਗੱਡੀ ਵਿੱਚ ਰੱਖ ਦਿੱਤਾ ਜੀ ਬਾਬੇ ਨੇ ਕਹਿੰਦੇ ਮੈਂ ਨਹੀਂ ਬਹਿਣਾ ਇਹਦਾ ਮੂੰਹ ਪਰੇ ਨੂੰ ਕਰ ਲੋ ਨਾ ਆਹੋ ਠੀਕ ਹੋ ਗਿਆ ਓਕੇ ਜੀ ਅੱਲਾਹ ਹਾਫਿਜ਼ ਜੀ ਬਾਬੇ ਹਣੀ ਕਹਿੰਦੇ ਉਹ ਫੜ ਕੇ ਬੈਠਾ ਸੈਰ ਤੇ ਇਹਨੇ ਸਾਰੇ ਨਾ ਇਹਨੇ ਨਹੀਂ ਕਾਬੂ ਹੋਣਾ ਮੈਂ ਤੈਨੂੰ ਦੱਸਿਆ ਜਿਹੜਾ ਸਾਡਾ ਤਰੀਕਾ ਉਹੀ ਠੀਕ ਹੈ ਸਾਡੇ ਵਾਲਾ ਤਰੀਕਾ ਠੀਕ ਹੈ ਭਾਈ ਬਾਬੇ ਹਣੀ ਕਹਿੰਦੇ ਇਹਦਾ ਮੂੰਹ ਨਹੀਂ ਲੈਣਾ ਬੰਦਾ ਹੋਣਾ ਨਾ ਉਹ ਭਾਈ ਨਮਾਜ਼ ਪੜਨ ਵਾਲੇ ਤੋਂ ਇਲਾਵਾ ਅਸੀਂ ਨਹੀਂ ਨਮਾਜ਼ ਪੜਨ ਵਾਲੇ ਨਹੀਂ ਇਹ ਗੱਲ ਮੈਂ ਤੈਨੂੰ ਅਸਲ ਗੱਲ ਹੈ ਕਸਮ ਕੁੱਤੇ ਤੋਂ ਮਾਮ ਡਰਦੀ ਬੜਾ ਗੱਲ ਆ ਉਹ ਕਰੀ ਕੀ ਜਾਂਦਾ ਜਿੱਤੇ ਖਲੋਤਾ ਭੌਂਕੀ ਜਾਂਦਾ ਵੀ ਭੌਂਕੀ ਬਾਬੇ ਨੇ ਕਿਹਾ ਜੇ ਬਾਬਾ ਕਹਿੰਦਾ ਚੱਲੀਏ ਬਾਬੇ ਨੇ ਕਿਹਾ ਲੈ ਬਰੇ ਮੂੰਹ ਵਿੱਚ ਧੌਣ ਪੜ ਲਵੇ 2500 ਕਿਰਾਇਆ ਲੈ ਕੇ ਤੇ 35000 ਆਪਣੇ ਤੋਂ ਲਾਇਆ ਕਿਰਾਇਆ ਵੀ ਨਾ ਮੇਰੇ ਸਿਰ ਪਾਤਾ ਮੈਂ ਚੱਲ ਯਾਰ ਬੰਦੇ ਅਨਟੋੜ ਆ ਗਏ ਨੇ ਖੈਰ ਯਾਰ ਰਘਾਣ ਵੀ ਕਸਮ ਜਾਂਦੇ ਉਧਾਰ ਗੱਡੀ ਦਾ ਕਿਰਾਇਆ ਦੇਣਾ ਸੀਗਾ 500 ਦਾ ਪੈਟਰੋਲ ਵੱਖਰਾ ਲਾਉਣਾ ਸੀਗਾ ਲੱਗਣਾ ਹੀ ਅੱਲਾ ਨੇ ਨਸੀਬਾਂ ਹੀ ਕਰੇ ਕੱਲ ਆਇਆ ਤੇ ਅੱਜ ਟੁਰ ਗਿਆ ਟਾਈਮ ਚਲੋ ਗੁੱਡ ਹੋ ਗਿਆ ਤੇ ਬਾਕੀ ਰਹਿ ਗਿਆ ਥੋੜਾ ਉਹ ਬੁਗਦਾ ਪਿਆ ਆ ਦੇ ਲੈ ਇੱਥੇ ਤੱਕ ਆਇਆ ਇਹ ਭਾਈ ਦੇਖੀ ਬਾਬਾ ਨਹੀਂ ਗਾ ਤਾਂ ਸਾਰੀ ਜ਼ਿੰਦਗੀ ਇਹਨਾਂ ਦੀਆਂ ਸਵਾਰੀਆਂ ਨਹੀਂ ਲੈ ਕੇ ਜਾਣ ਲੱਗਾ ਬਾਬੇ ਨੇ ਕਹਿਣਾ ਮੈਂ ਨਹੀਂ ਲੈ ਕੇ ਜਾਣਾ ਭਾਈ ਕਿਉਂਕਿ ਇਹ ਡੌਗਸ ਨਾਲ ਨਾ ਹਰ ਬੰਦਾ ਸਫ਼ਰ ਨਹੀਂ ਕਰ ਸਕਦਾ ਜਿਹਨੂੰ ਇਹਦਾ ਸਾਨੂੰ ਪਤਾ ਸੀ ਨਾ ਉਹਦੀ ਆਦਤ ਸੀ ਕਿਉਂ ਕੱਲ ਬੋਰੇ 'ਚ ਪਾ ਕੇ ਲਿਆ ਸਭ ਤੋਂ ਪਹਿਲੇ ਉਹਨਾਂ ਦੀਆਂ ਚਾਦਰਾਂ ਉਹਨਾਂ ਦੇ ਕੱਪੜੇ ਗੱਡੀ ਦੀਆਂ ਸੀਟਾਂ ਕਸਮ ਉਹਨੇ ਵੀ ਖਰਾਬ ਕਰ ਦੇਣੀਆਂ ਇਹਨਾਂ ਦੇ ਵਾਲ ਬੜੇ ਕਰਦੇ ਉਹਨੇ ਵਾਲ ਹੀ ਕਰ ਦੇਣਾ ਹੈਗਾ ਤੇ ਬਾਕੀ ਭਾਈ ਅੱਲਾ ਨੇ ਨਸੀਬਾਂ 'ਚ ਕਰੇ ਉਹਨੇ ਪੈਸੇ ਭਰੇ ਅੱਲਾ ਦਾ ਸ਼ੌਕ ਸਲਾਮਤ ਰੱਖੇ ਤੇ ਅਸੀਂ ਹੁਣ ਕੋਈ ਗਾਂਹ ਤਾੜਦੇ ਹਾਂ ਕੋਈ ਨਵਾਂ ਜਾਨਵਰ ਜਿਹੜਾ ਅਸੀਂ ਲੈ ਕੇ ਆਉਣਾ ਆ ਇੱਕ ਰੌਟਵਾਈਲਰ ਦੀ ਮੇਰੀ ਗੱਲ ਹੋ ਰਹੀ ਹੈ ਜੋ ਮੈਨੂੰ ਉਹ ਬਾਰੇ ਬਣ ਗਿਆ ਤੇ ਇਨਸ਼ਾਅੱਲਾ ਤਾਲਾ ਰੌਟਵਾਈਲਰ ਲੈ ਕੇ ਆਵਾਂਗੇ ਨਾਲੇ ਉਹਦੀ ਸ਼ਾਮ ਹੋਣ ਦੇ ਕਰੀਬ ਆ ਗਈ ਹੈ ਮਸਾ ਬੈਟਰੀ ਤਾਂ ਨਹੀਂ ਲੋ ਹੋ ਗਈ ਬੈਟਰੀ ਕਾਦੀ ਬੈਟਰੀਆਂ ਫੁੱਲ ਹੀ ਹੈ ਭਾਈ ਗਰਮੀ ਨਹੀਂ ਨਾ ਹੈਗੀ ਦੱਸੋ ਮੌਸਮ ਬੜਾ ਠੀਕ ਹੀ ਆ ਰਿਹਾ ਅੱਜ ਇੱਕ ਭਾਈ ਨਵਾਂ ਬੰਦਾ ਵੀ ਸਾਡੇ ਨਾਲ ਆਈਫੋਨ ਦਾ ਚਾਰਜਰ ਆ ਕੀ ਬਾਤ ਹੈ ਮਾਰ ਸਾਹਿਬ ਛੁੱਟੀਆਂ ਬੜੀਆਂ ਨਵੇਂ ਹੀ ਹੋ ਗਏ ਦੱਸੋ ਤੁਸੀਂ ਤਾਂ ਇੱਦਾਂ ਚੰਦ ਹੋ ਗਏ ਦੱਸੋ ਲੱਗੇ ਹੋਏ ਜਿਹੜੇ ਕੰਮ ਧਿਆਨ ਨਾਲ ਉਹ ਸ਼ਾਬਾਸ਼ੀ ਲੋ ਜੀ ਮਾਰ ਸਾਹਿਬ ਵੇਖ ਲਓ ਅੱਜ ਕਿੰਨੇ ਦਿਨਾਂ ਬਾਅਦ ਆਏ ਤੇ ਬੜਾ ਟਾਈਮ ਕੱਢ ਕੇ ਆ ਭਾਈ ਵੇਖ ਲਓ ਇਹਨੇ ਕਿਹਾ ਚੱਲੀਏ ਜਰਾ ਝੱਟ ਸ਼ੁਗਲ ਮੇਲਾ ਗੱਪਸ਼ਪ ਕਰੀਏ ਰਿਆ ਨਹੀਂ ਨਾ ਜਾਂਦਾ ਜਿਹੜੀ ਸ਼ਾਇਦ ਤੂੰ ਵੇਖਣ ਆਇਆ ਕੱਲ ਇਹਨੇ ਜਰਮਨ ਸ਼ੈਫਰਡ ਵੇਖਿਆ ਗਲਾਦਾਰ ਸਲਾਨ ਭਾਈ ਜਰਮਨ ਸ਼ੈਫਰਡ ਲੈ ਗਿਆ ਤੇਰੇ ਆਉਣ ਤੋਂ ਪਹਿਲੇ ਹੀ ਬੰਦੇ ਲੈ ਗਏ ਮੈਂ ਕਿਹਾ ਵੇਖ ਕੇ ਆਈਏ ਐ ਜਿਹੜੀ ਸ਼ਾਇਦ ਨੇ ਕਿਹਾ ਵੇਖਣੀ ਹੈ ਆ ਕੀ ਕੁਰਬਾਨੀ ਵਾਸਤੇ ਯਾਰ ਬੱਕਰੀ ਆ ਵਿਖਾਵਾਂ ਤੈਨੂੰ ਜ਼ਰਾ ਛੋਟੇ ਨਹੀਂ ਕਹਿੰਦਾ ਸੀ ਵੇਚਣੇ ਆ ਤੇ ਮੈਨੂੰ ਦੋ ਕੁ ਪਸੰਦ ਆਏ ਸੀ ਨਾ ਵਿੱਚੋਂ ਨਾ ਪਰ ਬਹੁਤੇ ਛੋਟੇ ਆ ਯਾਰ ਨਹੀਂ ਏਡੇ ਗਰੋਥ ਹੀ ਨਹੀਂ ਹੁੰਦੀ ਮੈਨੂੰ ਇਹਨਾਂ 'ਚ ਕੋ ਪਸੰਦ ਆ ਸੀ ਉਹ ਲਾਲ ਮੂੰਹ ਵਾਲਾ
ਉਹ ਥੋੜਾ ਮੈਨੂੰ ਤਕੜਾ ਲੱਗਾ ਸੀ ਕਿ ਇਹਨਾਂ ਵਿੱਚੋਂ ਆਹ ਵਾ ਬੱਕਰੇ ਵੇਖ ਕੇ ਆਪਣੇ ਯਾਦ ਆ ਗਏ ਤੁਹਾਨੂੰ। ਇੱਕ ਆਹ ਦੋਂਦਾ ਸੀ, ਇੱਕ ਉਹ ਤੇ ਉਹ ਹਜੇ ਖੀਰਾ ਵਾ, ਇਹਨਾਂ ਚ ਆਹ ਦੋਂਦਾ। ਮਗਰ ਇਹ ਨਾ ਮਾਰ ਸਾਹਿਬ ਛੋਟੇ ਆ ਬਹੁਤੇ ਨਾ, ਟੈਣੇ। ਮੈਂ ਕਹਿੰਦਾ ਆਪਾਂ ਇਨਸ਼ਾਅੱਲਾ ਤਾਲਾ ਬੱਕਰੇ ਉਹ ਲੈਣੇ ਆ ਜਿਹੜੇ ਹਾਈਟ ਵਾਲੇ ਹੋਣ, ਜਰਾ ਚੰਗੇ ਲੱਗਣ, ਜਿਹੜੀ ਦਿਲ ਨੂੰ ਜਿਸ ਤਰ੍ਹਾਂ ਲੱਗਦੇ ਪਿਛਲੇ ਆਪਣੇ। ਬੱਸ ਤੇ ਲਿਆ ਸੀ ਨਾ, ਹਾਂ, ਉਹ ਐਵਰੇਜ ਉਹ ਬਕਰਾਵਾ, ਨਾ ਬਹੁਤਾ ਨਿੱਕਾ ਨਾ ਕੋਈ ਬਹੁਤਾ ਯਾਰ ਦਿਲ ਨੂੰ ਲੱਗਦਾ ਹੋਵੇ, ਸੋਹਣਾ ਲੱਗਦਾ ਹੋਵੇ। ਖਲੋਤਾ ਸੋਹਣਾ। ਹਾਂ ਬਸ ਉਹ ਆਪਾਂ ਇਨਸ਼ਾਅੱਲਾ ਤਾਲਾ ਉਹਦੇ ਨਾਲ ਦਾ ਲਿਆਉਣੇ ਤੇ ਰਹਿ ਪਰ ਰੋਜ਼ੇ ਇਨਸ਼ਾਅੱਲਾ ਹੋਣੇ ਆ। ਅੱਲਾ ਖੈਰ ਕਰੇ। ਭਾਵਾਂ ਆਪਾਂ ਇੱਕ ਇੱਕ ਕਰਕੇ ਲੈ ਆਈਏ, ਇੱਕ ਪਹਿਲੇ ਲਿਆਵਾਂਗੇ, ਇੱਕ ਬਾਅਦ ਚ ਲਿਆਵਾਂਗੇ, ਲੈਣੇ ਇੱਕ ਬੱਚਾ ਬਾਅਦ ਚ ਬੱਚਾ ਲਿਆਵਾਂਗੇ ਇਨਸ਼ਾਅੱਲਾ ਤਾਲਾ। ਅੱਲਾ ਖੈਰ ਕਰੇ। ਲਓ ਜੀ ਤੂੜੀ ਵੀ ਲੱਥਰੀ ਧੜਾ ਧੜ, ਇਹਨਾਂ ਦਾ ਹੀ ਹੌਸਲਾ, ਇਹਨਾਂ ਦੀਆਂ ਭੰਡਾਂ ਚੱਕ ਕੇ ਲਾ ਲੈਂਦੇ। ਅੱਛਾ ਮੈਨੂੰ ਹੁਣ ਸਮਝ ਲੱਗੀ ਬਲੀਆਂ ਕਿ ਵਿਛਾਈਆਂ ਗਈਆਂ ਭਾਈ। ਉਹ ਜਿਹੜੀ ਉੱਤੋਂ ਲਾਉਂਦੇ ਕਰਦੀ ਆ ਨਾ, ਉਹ ਖਰਾਬ ਨਾ ਹੈਗੀ, ਜ਼ਾਇਆ ਨਾ ਹੈਗੀ। ਵਾਹ ਭਾਈ ਵਾਹ, ਐਵੇਂ ਨਹੀਂ ਕਹਿੰਦੇ ਸਿਆਣੇ, ਜਿਸਕਾ ਕੰਮ ਉਸੀ ਕੋ ਸਾਜੇ। ਹਾਂਜੀ ਇੱਧਰ ਵੇਖੋ ਢੇਰ ਚੱਕ ਕਰਾਂਗੇ ਤੁਹਾਨੂੰ। ਇਹਨੂੰ ਖੁੱਲਾ ਛੱਡ ਆ ਚੱਕ ਲੱਤਾਂ ਦੇ ਦਿੰਦਾ। ਹਾਂਜੀ ਖੁੱਲਾ ਛੱਡ ਦਿਓ, ਪੂਛ ਲੱਤਾਂ ਦੇ ਦਿੰਦਾ। ਉਹ ਯਾਰ ਇਹ ਰਾਖੀ ਬੜੀ ਕਰਦੀ ਕੁੱਤੀ। ਹੋਵੇ ਮਾਰ ਕੀ ਲੱਗਦੀ ਮਿਕਸ ਜੀ ਹੈਗੀ, ਭੈੜੀ ਬਹੁਤ ਰਾਖੀ ਕਰਦੀ। ਇਹਦੇ ਨਾਲ ਇਹਨੇ ਕੋਲੇ ਟੇਰ ਦੱਸੋ, ਇਹ ਪੂਛਲ ਦੇ ਵਿੱਚ ਲੱਤਾਂ ਹੀ ਲਾ ਲਈ ਨਸਲੀ। ਇਹ ਨਰਵਸ ਹੋ ਕੇ ਪੈ ਰਹੀ ਹੈ ਸਾਨੂੰ ਇਸ ਟਾਈਮ ਨਾ, ਨਰਵਸ ਹੋ ਗਈ ਹੈ, ਡਰ ਕੇ ਪੈ ਰਹੀ ਹੈ। ਯਾਨੀ ਖੁੱਲੀ ਹੋਵੇ ਨਾ ਤੇ ਇਹਨੇ ਨੱਸ ਜਾਣਾ ਆਪਣੀ ਪ੍ਰਾਪਰਟੀ ਦੇ ਅੰਦਰ। ਵੇਖਿਆ ਕੁੱਤੇ ਆਪਣੇ ਨਹੀਂ ਪੈਂਦੇ, ਉਹ ਨੱਸ ਅੱਗੇ ਨੂੰ ਚੜ ਪੈਂਦੇ ਆ ਨਾ, ਉਹ ਜਦੋਂ ਜਾਨਵਰ ਦਲੇਰੀ ਨਾਲ ਪੈਂਦਾ। ਇਹ ਹੁਣ ਡਰ ਕੇ ਪੈਂਦੀ ਪਈ ਇਹਦੇ। ਤੂੰ ਅੱਗੇ ਹੋਏ ਨਾ ਅਹਿਮਦ, ਮਾੜੇ ਅੱਗੇ ਜਰਾ ਅਹਿਮਦ, ਅੱਗੇ ਨਾ ਆਵਾਜ਼ਾਂ ਵਿੱਚ ਚੀਕਾਂ ਆ ਰਹੀਆਂ ਨੇ। ਉਹ ਕਰਦੀ ਪਈ ਨਾ, ਉਹ ਕਹਿ ਰਹੀ ਹੈ ਕਿ ਮੈਨੂੰ ਨਾ ਛੇੜੋ। ਇਹ ਇੱਕ ਸਾਈਨ ਹੁੰਦਾ ਵਾ ਜਿਹੜਾ ਟੇਲ ਪਿੱਛੇ ਲਾ ਕੇ ਜੱਟ ਕੇ, ਜਿਹੜਾ ਕੁੱਤਾ ਪੈਂਦਾ ਨਾ, ਜਦੋਂ ਆਪਣੇ ਸੰਗਲ ਤੋੜ ਕੇ ਛੁੱਟ ਕੇ ਪੈਂਦੇ, ਉਹ ਗਲਟੇਰ ਆ, ਉਹ ਡਰਦੇ ਨਹੀਂ ਹੈਗੇ। ਕੱਢ ਕੇ ਭੱਜ। ਗਲਟੇਰ ਵੀ ਨਸਲੀ ਹੋਣੇ ਚਾਹੀਦੇ, ਅੱਛੀ ਬਲੱਡ ਲਾਈਨ ਦੇ, ਉਹ ਫਿਰ ਡਰਦੇ ਨਹੀਂ ਹੈਗੇ। ਹੁਣ ਇਸ ਟਾਈਮ ਜਿਹੜੇ ਕੋਈ ਸ਼ੌਕੀਨ ਵੀਰ ਆ ਉਹ ਸਮਝ ਗਏ ਹੋਣੇ ਕਿ ਇਹ ਨਰਵਸ ਹੋ ਕੇ ਪੈ ਰਹੀ ਹੈ, ਪਰ ਅਦਰਵਾਈਜ਼ ਰਾਖੀ ਬੜੀ ਕਰਦੀ ਹੈ। ਯਾਨੀ ਮਾਲਕਾਂ ਨੂੰ ਦੱਸ ਦਿੰਦੀ ਕੋਈ ਨਾ ਕੋਈ ਗੈਰ ਮੁਤਲਕਾ ਬੰਦਾ ਆਇਆ। ਆਪਣਾ ਇੱਕ ਛੋਟਾ ਜਿਹਾ ਸਪਨਾ ਗੜਾ ਜੀ, ਕਿਤੇ ਛੋਟਾ ਹੋ ਜਾਵੇ ਤੇ ਅਸੀਂ ਲੈ ਸਾਡਾ ਛੋਟਾ ਜਿਹਾ ਸਪਨਾ ਗੜਾ, ਮਗਰ ਰੰਗ ਨਹੀਂ ਚੰਗਾ ਲੱਗਦਾ। ਅੱਛਾ ਇਹ ਤੋਂ ਯਾਦ ਹੈ ਕੁਝ ਕੀਤਾ ਘੋੜੀ ਇਨਸ਼ਾਅੱਲਾ ਲਵਾਂਗੇ ਯਾਰ, ਲਵਾਂਗੇ। ਇਹ ਘੋੜੀ ਜਗੇ ਬਹੁਤ ਪੈਸੇ ਇਕੱਠੇ ਕਰ ਲਈਏ, ਲੈ ਲਈ 1 ਮਹੀਨੇ ਦੇ ਪੈਸੇ ਆਏ, ਹੌਲੀ ਹੌਲੀ ਪੈਸੇ ਇਕੱਠੇ ਕਰਦੇ ਆ, ਫਿਰ ਇਨਸ਼ਾਅੱਲਾ ਘੋੜੀ ਵੀ ਲਵਾਂਗੇ। ਅੱਲਾ ਦੇਗਾ ਯਾਰ, ਅੱਗੇ ਕੋਈ ਪੈਸੇ ਨਾ ਥੋੜੇ ਲਏ ਸੀ, ਅੱਲਾ ਕੇ ਦੁਆ ਕੀਤੀ ਯਾ ਅੱਲਾ ਸੋਹਣਿਆ ਕੋਈ ਸੋਹਣੀ ਜਿਹੀ ਚੰਗੀ ਜਿਹੀ ਘੋੜੀ ਦੇਵੀਂ, ਅਸੀਂ ਆਪਣੇ ਬਰਾਕ ਦਾ ਬੱਚਾ ਲਾਈਏ ਇਹਦੇ ਨਾਲ, ਉਹਨੂੰ ਅਸੀਂ ਫਿਰ ਸ਼ੌਕ ਨਾਲ ਪਾਲੀਏ, ਕੋਈ ਵੇਚਣ ਛੇਚਣ ਦਾ ਨਹੀਂ, ਸਿਰਫ ਇਹਦਾ ਬੱਚਾ ਬਰਾਕ ਦਾ ਲੈਣ ਦੀ ਖੁਆਇਸ਼ ਆ। ਡਾਕਟਰ ਵੀ ਆਇਆ ਵੇਖ ਕੇ ਬੜਾ ਖੁਸ਼ ਹੋਇਆ, ਕਹਿੰਦਾ ਯਾਰ ਕਿਆ ਕਮਾਲ ਘੋੜਾ ਤੁਹਾਡਾ, ਨਸਲ ਦੇ ਵਿੱਚ ਕੰਨਾਂ 'ਚ, ਗਰਦਨ 'ਚ, ਪੁੱਠੇ, ਕਮਰ, ਹਰ ਪਾਸੋਂ ਕਹਿੰਦਾ ਨਸਲੀ ਬੜਾ, ਜਿੰਨੀ ਕਹਿੰਦਾ ਹੋ ਸਕਦਾ ਇਹਦੀ ਬਰੀਡ ਲਵੋ। ਮੈਂ ਕਿਹਾ ਇਨਸ਼ਾਅੱਲਾ ਤਾਲਾ ਘੋੜੀ ਲੈ ਕੇ ਤੇ ਇਹਦਾ ਬੱਚਾ ਜਨਾਬ ਲਵਾਂਗੇ, ਰੰਗ ਜਿਹੜਾ ਮਰਜ਼ੀ ਹੋਵੇ, ਨਸਲ ਤੇ ਹੋਏਗੀ ਨਾ। ਆਹ ਵੇਖੋ ਨਾ, ਇਹਨਾਂ ਨੇ ਆਹ ਜਿਹੜਾ ਨਿਜ਼ਾਮ ਆ ਨਾ, ਆਹ ਬਾਰੀਆਂ ਵੀ ਠੀਕ ਆ ਜਿਹੜੀਆਂ ਇਹਨਾਂ ਲਾਈਆਂ ਵਾ, ਮੁਰਗਾ ਮਗਰ ਨਾ ਇਹਦੇ ਵਿੱਚ ਨਜ਼ਰ ਨਹੀਂ ਸਹੀ ਆਉਂਦੇ ਮਾਰ। ਉਦਾਂ ਉੱਤੇ ਆਪਾਂ ਵੀ ਇੰਝ ਹੀ ਕਰਨਾ, ਮਿੱਟੀ ਦਾ ਲੇਪ ਸ਼ੇਪ ਜਿਹੜਾ ਨਾ ਸੇਮ ਇਹ ਚੀਜ਼ ਬਣਾਉਣੀ ਆ। ਮਗਰ ਦਰਵਾਜ਼ਿਆਂ ਦਾ ਵੀਰੋ ਦੱਸੋ, ਸਾਨੂੰ ਦਰਵਾਜ਼ਿਆਂ ਦਾ ਕਰਕੇ ਕੰਮ ਛੱਡ ਦਿੱਤਾ ਯਾਰ। ਮਗਰ ਆਪਾਂ ਡੇਲੀ ਸ਼ੌਕ ਕਰਾਉਣਾ, ਨਾਲ ਵਲੌਗ ਬਣਾਉਣਾ ਵਾ, ਸਾਨੂੰ ਇਦਾਂ ਮਜ਼ਾ ਨਹੀਂ ਆਉਣਾ ਹੈਗਾ। ਸਾਨੂੰ ਸਰੀਏ ਦੇ ਦਰਵਾਜ਼ੇ ਨਾਲ ਜਿਹਦੇ ਵਿੱਚ ਪਰਿੰਦੇ ਨਜ਼ਰ ਆਉਂਦੇ ਹੋਣ ਕਮ ਸੇ ਕਮ, ਹਨਾ। ਤੇ ਵੀਰੋ ਇਹ ਕਾਈਂਡਲੀ ਕਮੈਂਟ ਕਰਕੇ ਦੱਸਿਓ। ਲੇਕਿਨ ਇਸਲਾਮ ਦੇ ਹਾਂ ਮਿੱਟੀ ਦੇ ਵਿੱਚ ਇਹੀ ਖੂਬਸੂਰਤ ਹੁੰਦੇ ਆ। ਆਪਾਂ ਖੂਬਸੂਰਤੀ ਯਾਰ ਕੱਢ ਕੇ ਬਹਾ ਦਾਂਗੇ, ਕਿਹੜੀ ਗੱਲ, ਛੱਡ ਕੇ ਬਹਾ ਦੇਾਂਗੇ। ਮੈਂ ਲੱਕੜੀ ਦਰਵਾਜ਼ੇ ਲਾਈਏ ਫਿਰ। ਹਾਂ ਮਿੱਟੀ ਦੇ ਕੰਧਾਂ ਦੇ ਵਿੱਚ ਖੂਬਸੂਰਤੀ ਇਹਨਾਂ ਦੀ ਦੋਏ ਦੀ ਨਹੀਂ। ਫਿਰ ਉਹ ਜੋ ਛਾਪਾ ਬਣਾਉਣਾ ਚਾਹੁੰਦੇ ਉਹ ਬਣਨੀ ਨਹੀਂ ਹੈ ਨਾ, ਉਹ ਫਿਰ ਜਦੀਦ ਸ਼ਾਇਕ ਨਜ਼ਰ ਆ ਜਾਣੀ, ਦੇਸੀ ਚੀਜ਼ ਲੋਕ ਕਹਾਣੀ ਇੱਕ ਨਾ। ਫਿਰ ਇਦਾਂ ਹੀ ਕਰੀਏ, ਫਿਰ ਜਾਲੀਆਂ ਜਿਹੜੀਆਂ ਨੇ ਆਪਣਾ ਥੱਲੇ ਵੀ ਲਾ ਲਾਂਗੇ, ਉੱਪਰ ਵੀ ਲਾ ਲਾਂਗੇ, ਤਾਂ ਕਿ ਖੁੱਲੇ ਛੱਡੇ ਹੋਣ ਤੇ ਇੱਕ ਦੂਸਰੇ ਨਾਲ ਲੜ ਵੀ ਨਾ ਪੈਣਾ ਨਾ। ਬਾਕੀ ਆਪਾਂ ਵੀ ਇਨਸ਼ਾਅੱਲਾ ਤਾਲਾ ਆਹੀ ਸੇਮ ਇਹੀ ਚੀਜ਼ ਬਣਾਣੀ ਹੈ। ਤੁਸੀਂ ਸਾਈਜ਼ ਰੱਖਿਆ ਨਾ ਉਧਰ ਖੁੱਡਿਆਂ ਦਾ, ਹਾਂ ਇਹਨਾਂ ਵੱਡਾ ਨਹੀਂ, ਹਾਂ ਇਧਰ ਉਹ ਵੱਡਾ ਹੀ ਆ, ਇਹਨਾਂ ਵੱਡਾ ਨਾ, ਅੱਗੇ ਥੋੜਾ ਜ਼ਿਆਦਾ ਉਹ ਆ ਕੇ ਬੜੀ ਸੋਹਣੀ ਬਰੀਡ ਹੋ ਜਾਏਗੀ। ਜ਼ਬਰਦਸਤ ਹੋ ਗਿਆ। ਲੋ ਜੀ ਅਹਿਮਦ ਸਾਹਿਬ ਆ ਕੈਨ ਫੜ ਲਓ ਤੁਸੀਂ, ਬਿਸਮਿਲ੍ਲਾ ਪੜ੍ਹ ਕੇ ਜੀ, ਜਵਾਨ ਬੰਦਾ ਦੱਸ। ਹਾਫਿਜ਼ ਜੀ ਕੈਨ ਰੱਖ ਦਿਓ ਇੱਥੇ ਥੱਲੇ, ਵੇਖੀ ਮੁਰਗੇ ਚੂਚੇ ਨਾ ਹੋਣ ਕਿਤੇ ਨਿਕਲ ਨਾ ਜਾਣ। ਲਾ ਹੀ ਦੇ ਭਰਾਵਾ ਦਰਵਾਜ਼ਾ, ਮੁੜ ਕੇ ਬਿੱਲੀ ਪੈ ਗਈ ਕਹਿਣ ਤੁਸੀਂ ਬਾਤੀ ਆ। ਹਾਂ ਰੱਖਦੇ ਤੇ ਚੱਲ। ਤੇ ਇਹ ਚੀਜ਼ ਅਸੀਂ ਇਨਸ਼ਾਅੱਲਾ ਤਾਲਾ ਦੱਸੋ ਹੁਣ ਮਾਰਦੇ ਕਿਹਾ ਜੀ, ਅਸੀਂ ਹੁਣ ਆਹੀ ਚਾਹੀਦੀ ਸਵੇਰੇ ਮੈਂ ਲਿਆਵਾਂਗਾ ਮਾਰ ਸਾਹਿਬ, ਇਸ ਕਰਕੇ ਅਸੀਂ ਕੰਮ ਜਿਹੜਾ ਨਾ ਰੋਕ ਦਿੱਤਾ ਦਰਵਾਜ਼ਾ ਨਾ ਕਰਕੇ। ਕਿ ਇੰਜੀਨੀਅਰ ਸਾਹਿਬ ਆਉਣ ਤੇ ਆ ਕੇ ਥੋੜਾ ਦੱਸ ਜਾਓ। ਨਹੀਂ ਯਾਰ, ਉਸ ਤੋਂ ਇਲਾਵਾ ਦਨਾਨ ਕਹਿੰਦਾ ਸੀਗਾ ਕਿ ਹੁਣ ਇਹ ਜਿਹੜੇ ਇਦਾਂ ਦੀਵਾਰਾਂ ਦੇ ਵਿੱਚ ਫਰੇਮ ਫਿੱਟ ਹੋ ਜਾਣੇ ਨਾ, ਉਹ ਬਾਅਦ ਚ ਨਹੀਂ ਹੋਣਾ ਹੈਗਾ ਇਨਸ਼ਾਅੱਲਾ ਨਾ। ਹਾਂ ਉਹ ਫਿਰ ਸ਼ਾਇਦ ਨਹੀਂ ਬਣਨੀ ਹੈਗੀ। ਅਸੀਂ ਵੀ ਹੁਣ ਫਿਰ ਆਹੀ ਲੱਕੜੀ ਦੇ ਦਰਵਾਜ਼ੇ ਲਾ ਕੇ ਨਾ ਇਨਸ਼ਾਅੱਲਾ
ਤੇ ਕੱਲ ਕਰਾਂਗੇ ਉਹਨੂੰ ਕੰਪਲੀਟ। ਬਣੇ ਬਣਾਏ ਮਿਲ ਜਾਂਦੇ, ਬਣੇ ਬਣਾਏ ਉਹਨੂੰ ਕੋਲ ਜਮੀਲਾਬਾਦੋਂ ਮਿਲ ਜਾਣੇ ਹੈਗੇ, ਉਹ ਲਿਆ ਮੈਂ ਕੇ ਨਾ ਉਹ ਘਰ ਉਹਦੇ ਵਿੱਚ ਦਾ fit ਬਣਾਇਆ ਕਰ ਸੀ ਨਾ ਦੇ। ਮਿੱਟੀ ਦਾ, ਹਾਂ। ਉਹਦੇ ਵਿੱਚ ਜਿੱਦਾਂ ਨਹੀਂ ਉਹ ਅੰਗਰੇਜ਼ ਫਿਲਮ ਦੇ ਵਿੱਚ ਉਹ ਹਵੇਲੀਆਂ ਨੂੰ ਵੱਡੇ ਦਰਵਾਜ਼ੇ ਹੁੰਦੇ ਇਸ ਤਰ੍ਹਾਂ ਜਿੱਦਾਂ ਕਿਲਿਆਂ ਨੂੰ ਲੱਗੇ ਹਾਂ, ਉਹ ਮੈਂ ਆਪ ਬਣਾਇਆ ਸੀ ਭਾਈ। ਦਰਵਾਜ਼ਾ ਦਰਵਾਜ਼ਾ ਵੀ ਮੈਂ ਆਪ ਬਣਾਇਆ, ਲੱਕੜੀ ਦਾ ਬਣਾਇਆ। ਮੇਰੇ ਕੋਲ ਪੁਰਾਣੀਆਂ ਵੀਡੀਓ ਪਈਆਂ, ਤੁਹਾਨੂੰ ਮੈਂ ਕਿਸੇ ਨੂੰ ਵਿਖਾਵਾਂਗਾ। ਉਹ ਬੜਾ ਕਮਾਲ ਦਾ। ਤੂੰ ਯਾਰ ਮੈਨੂੰ ਯਾਦ ਪਹਿਲੇ ਮੈਂ ਲੱਕੜੀ ਵਾਲੇ ਗਿਆ, ਮੈਂ ਯਾਰ ਮੈਨੂੰ ਯਾਦ ਆ ਜਿੱਦਾਂ ਪੁਰਾਣੇ ਦਰਵਾਜ਼ੇ ਨਹੀਂ ਹੁੰਦੇ, ਹਾਂ, ਮੈਂ ਸਮਝ ਗਿਆ, ਮੈਂ ਸਮਝ ਗਿਆ। ਉਦਾਂ ਦਾ ਬਣਾਉਣਾ ਵਾ, ਕਹਿੰਦਾ ਬਣਾ ਦਾਂਗਾ। ਮਾਰ ਸਾਹਿਬ ਟਾਈਮ ਲੱਗ ਜਾਣਾ, ਉਹੀ ਬਣਵਾ ਲਈਏ ਫਿਰ। ਉਹ ਕਹਿੰਦਾ ਬਣ ਯਾਰ ਜਾਏਗਾ। ਇਸੇ ਦਰਵਾਜ਼ੇ ਨੂੰ ਬਣਵਾ ਲੈਨੇ, ਲੱਕੜ ਕਟਵਾ ਕੇ ਸੇਮ ਉਹੀ ਚੀਜ਼ ਹਾਂ ਬਣਵਾ ਲਈ। ਉਹ ਜਿਹੜੀਆਂ ਕਨੋਪੀਆਂ ਹੀ ਆ, ਉਹ ਜੇ ਮੌਕਾ ਦਓ ਕਹਿੰਦਾ ਉਹ ਯਾਰ ਉਹ ਬੜਾ ਸੋਹਣਾ ਯਾਰ, ਸੋਹਣੇ ਬਣਦੇ। ਉਹ ਬੜਾ ਰਾਤ ਨੂੰ ਬਣਾ ਲਾਂਗੇ ਯਾਰ, ਰਾਤ ਸਾਰੀ ਪਈ ਹੁੰਦੀ ਕਿਹੜਾ ਰੋਲਾ। ਹੋ ਗਿਆ। ਲਓ ਜੀ ਵੀਰੋ, ਇਨਸ਼ਾਅੱਲਾ ਡਨ ਕਰੋ, ਉਹੀ ਦਰਵਾਜ਼ੇ ਕੋਸ਼ਿਸ਼ ਕਰਾਂਗੇ ਕਿ ਜੇ ਮਿਲ ਜਾਣਾ ਤਾਂ ਉਹੀ ਬਣਵਾ ਕੇ ਲਾਈਏ। ਮੈਨੂੰ ਯਾਦ ਆ ਗਿਆ ਜੋ ਜ਼ੈਨ ਲਾਬਦੀ ਨੇ ਵਲੌਗ ਬਣਾਉਣੇ ਸ਼ੁਰੂ ਕੀਤੇ ਸੀਗੇ ਤੇ ਇਹਨਾਂ ਨੇ ਛੱਤ ਦੇ ਉੱਪਰ ਉਹ ਚੀਜ਼ ਬਣਾਈ ਹੁੰਦੀ ਸੀ, ਉਹ ਪੁਰਾਣੇ ਕਿਲਿਆਂ ਆਰ ਹਾਂ, ਉਹ ਮੈਂ ਹੀ ਬਣਾਇਆ ਸੀ ਖੁੱਡਾ। ਜ਼ਬਰਦਸਤ ਆ, ਖੁੱਡਾ ਮੈਂ ਬਸ ਜ਼ਬਰਦਸਤ ਨਾਬੇ ਵਾਲੀ ਕੋਸ਼ਿਸ਼ ਕਰਦੇ ਗੋ ਬਣਾਈਏ, ਉਹਨਾਂ ਮਜ਼ਾ ਆ ਜਾਣਾ। ਮੈਂ ਕਹਿੰਦਾ ਕਿਆ ਹੀ ਬਾਤ ਹੋ ਜਾਣੀ। ਲਓ ਜੀ ਵੀਰ, ਹੁਣ ਅਸੀਂ ਚੱਲੇ ਘਰ ਤੇ ਇਨਸ਼ਾਅੱਲਾ ਤਾਲਾ ਪਹਿਲੇ ਦਰਵਾਜ਼ੇ ਨਾਲ ਡਿਜ਼ਾਈਨ ਉਹਨੂੰ ਦਿੰਨੇ ਆ, ਦਰਵਾਜ਼ੇ ਬਣਾਉਣੇ ਤੇ ਖੁੱਡੇ ਇਨਸ਼ਾਅੱਲਾ ਬਾਅਦ ਚ ਬਣਾਵਾਂਗੇ। ਦੁਆਵਾਂ ਚ ਯਾਦ ਰੱਖਿਓ। ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਤਾਂ ਫਿਰ ਅੱਲਾ ਹਾਫਿਜ਼।